ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਤਰਸ ਵਰਤ ਰਿਹਾ। ਇਹ ਸੜਦੇ ਬਲਦੇ ਸੰਸਾਰ ਦੀ ਅੱਗ ਤੋਂ ਬਚਾ ਕੇ ਸਤਿਗੁਰਾਂ ਨੇ ਸਾਨੂੰ ਆਪਣੀ ਗੋਦ ਦੇ ਵਿੱਚ ਬਿਠਾ ਲਿਆ। ਪਿਤਾ ਜੀ ਦਾ ਸ਼ੁਕਰਾਨਾ ਹੈ ਜੋ ਅਸੀਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਇਕੱਤਰਿਤ ਹੋਏ ਹਾਂ। ਅੱਜ ਦੀ ਇਸ ਪਰਿਵਾਰਕ ਮੀਟਿੰਗ ਦੀ ਮੈਂ ਪ੍ਰਾਰੰਭਤਾ ਕਰਾਂ। ਸਾਰੇ ਆਖੋ ਪਿਆਰ ਨਾਲ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਿਹੜਾ ਬੰਦਾ ਚੰਗੇ ਵਿਚਾਰ ਤੇ ਚੰਗੇ ਸੰਸਕਾਰਾਂ ਨੂੰ ਫੜ ਲੈਂਦਾ ਹੈ ਨਾ, ਭਾਵ ਜਿਹੜਾ ਬੰਦਾ ਚੰਗੇ ਸੰਸਕਾਰ ਤੇ ਚੰਗੇ ਵਿਚਾਰਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਲੈਂਦਾ ਹੈ, ਜਿਹੜਾ ਬੰਦਾ ਚੰਗੇ ਵਿਚਾਰਾਂ ਨੂੰ ਤੇ ਚੰਗੇ ਸੰਸਕਾਰਾਂ ਨੂੰ ਫੜ ਲੈਂਦਾ ਹੈ ਨਾ, ਫਿਰ ਉਹਨੂੰ ਹੱਥ ਦੇ ਵਿੱਚ ਵਿਸ਼ੇਸ਼ ਕਰਕੇ ਮਾਲਾ ਫੜਨ ਦੀ ਲੋੜ ਨਹੀਂ ਰਹਿੰਦੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਹੱਥ ਦੇ ਵਿੱਚ ਫੜੀ ਏ ਮਾਲਾ, ਪਰ ਪਿਆਰਿਆ ਜੋ ਤੈਨੂੰ ਗੁਰੂ ਦਾ ਸ਼ਬਦ ਕਹਿ ਰਿਹਾ ਤੂੰ ਉਹਦੀ ਕਮਾਈ ਨਾ ਕੀਤੀ ਤੇ ਮਾਲਾ ਫੜੀ ਵੀ ਪਖੰਡ ਬਣ ਗਈ। ਹਾਂ, ਘਰ ਦੇ ਵਿੱਚ ਵੀ ਤੂੰ ਮਾਲਾ ਫੇਰਦਾ, ਬਾਹਰ ਸੰਗਤ ਵਿੱਚ ਵੀ ਫੇਰ ਰਿਹਾ। ਇਹ ਨਹੀਂ ਕਿ ਘਰ ਦੇ ਵਿੱਚ ਉਦਾਂ ਹੀ ਹੈ, ਸੰਗਤ ਵਿੱਚ ਵਿਖਾਵੇ ਮਾਤਰ ਤੂੰ ਮਾਲਾ ਫੜ ਲਈ ਹੱਥ ਦੇ ਵਿੱਚ ਕਿ ਲੋਕ ਮੇਰੀ ਉਸਤਤ ਕਰਨ, ਲੋਕ ਮੇਰੀ ਵਾਹਵਾ ਕਰਨ। ਜੋ ਗੁਰੂ ਦਾ ਸ਼ਬਦ ਕਹਿ ਰਿਹਾ ਉਹਨੂੰ ਤੂੰ ਕਮਾਇਆ ਨਹੀਂ, ਫਿਰ ਮਾਲਾ ਫੜੀ ਦਾ ਕੀ ਫਾਇਦਾ ਭਾਈ। ਜੋ ਨਾਮ ਬਾਣੀ ਸਿਮਰਨ ਅਭਿਆਸ ਗੁਰੂ ਦਾ ਸ਼ਬਦ ਕਹਿ ਰਿਹਾ, ਤੂੰ ਉਸ ਮੁਤਾਬਕ ਆਪਣਾ ਜੀਵਨ ਢਾਲਣਾ ਸ਼ੁਰੂ ਕਰ ਦਿੱਤਾ ਤੇ ਫਿਰ ਤੈਨੂੰ ਵਿਸ਼ੇਸ਼ ਕਰਕੇ ਮਾਲਾ ਫੜਨ ਦੀ ਲੋੜ ਨਹੀਂ। ਜਿਹੜਾ ਬੰਦਾ ਚੰਗੇ ਵਿਚਾਰ ਤੇ ਚੰਗੇ ਸੰਸਕਾਰਾਂ ਨੂੰ ਫੜ ਲੈਂਦਾ ਉਹਨੂੰ ਹੱਥ ਦੇ ਵਿੱਚ ਮਾਲਾ ਫੜਨ ਦੀ ਲੋੜ ਨਹੀਂ। ਜੇ ਅਕਾਲ ਪੈ ਜਾਵੇ ਕਿਤੇ ਜਗ੍ਹਾ ਦੇ ਉੱਤੇ, ਹਿੰਦੀ ਦੇ ਵਿੱਚ ਅਕਾਲ ਕਹਿ ਦਿੰਦੇ ਨੇ, ਅਸੀਂ ਕਾਲ ਸ਼ਬਦ ਬੋਲਦੇ ਹਾਂ। ਜੇ ਕਿਤੇ ਕਾਲ ਪੈ ਜਾਵੇ ਅਨਾਜ ਦਾ ਤੇ ਮਾਨਵ ਮਰ ਜਾਂਦਾ, ਬੰਦਾ ਮਰ ਜਾਂਦਾ। ਜੇ ਕਾਲ ਪੈ ਜਾਵੇ ਅਨਾਜ ਦਾ ਤੇ ਮਾਨਵ ਮਰ ਜਾਂਦਾ, ਪਰ ਜੇ ਕਾਲ ਪੈ ਜਾਵੇ ਸੰਸਕਾਰਾਂ ਦਾ ਤੇ ਬੰਦੇ ਦੇ ਅੰਦਰੋਂ, ਮਾਨਵ ਦੇ ਅੰਦਰੋਂ ਮਾਨਵਤਾ ਮਰ ਜਾਂਦੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਸੇ ਕਰਕੇ ਅਸੀਂ ਰੋਜ਼ ਇਕੱਤਰਤ ਹੁੰਨੇ ਆ ਕਿ ਸਾਡੇ ਅੰਦਰੋਂ ਮਾਨਵਤਾ ਨਾ ਮਰੇ, ਸਾਡੇ ਅੰਦਰੋਂ ਨੇਕ ਇਨਸਾਨ ਬਣਨ ਵਾਲਾ ਗੁਣ ਖਤਮ ਨਾ ਹੋਵੇ, ਸਾਡੇ ਜਿਹੜੇ ਚੰਗੇ ਸੰਸਕਾਰ ਨੇ ਉਹ ਕਿਤੇ ਖਤਮ ਨਾ ਹੋਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ। ਜਿਸ ਬੰਦੇ ਦੇ ਹਿਰਦੇ ਦੇ ਵਿੱਚ ਸੱਚੀ ਮਾਨਵਤਾ ਹੈ ਨਾ, ਤੇ ਉਹਦੀ ਸੋਚ ਹਮੇਸ਼ਾ ਪਤਾ ਕੀ ਹੋਏਗੀ। ਤੁਸੀਂ ਚੈੱਕ ਕਰ ਸਕਦੇ ਹੋ ਕਿਹੜਾ ਅਸਲੀਅਤ ਵਿੱਚ ਨੇਕ ਦਿਲ ਇਨਸਾਨ ਹੈ, ਕਿਹੜਾ ਦਿਖਾਵੇ ਕਰਦਾ ਹੈ, ਪਤਾ ਲੱਗ ਜਾਂਦਾ ਹੈ। ਜਿਸ ਬੰਦੇ ਦੇ ਹਿਰਦੇ ਦੇ ਵਿੱਚ ਸੱਚੀ ਮਾਨਵਤਾ ਹੋਏਗੀ, ਉਹਦੀ ਸੋਚ ਹਮੇਸ਼ਾ ਇਹ ਹੋਏਗੀ ਕਿ ਮੈਨੂੰ ਮਿਲਿਆ ਹੋਇਆ ਦੁੱਖ ਕਿਸੇ ਨੂੰ ਵੀ ਨਾ ਮਿਲੇ ਤੇ ਮੈਨੂੰ ਮਿਲਿਆ ਹੋਇਆ ਸੁੱਖ ਸਭ ਨੂੰ ਹੀ ਮਿਲੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਿਹੜੇ ਕਦੀ ਧਰਮ ਦੇ ਨਾਂ ਦੇ ਉੱਤੇ, ਕਦੀ ਜਾਤ ਪਾਤ ਦੇ ਨਾਂ ਦੇ ਉੱਤੇ ਝਗੜੇ ਖੜੇ ਕਰਦੇ ਨੇ ਨਾ, ਇੱਕ ਦੂਜਿਆਂ ਨੂੰ ਮਾਰਨ ਤੇ ਆ ਜਾਂਦੇ ਨੇ, ਪਿਆਰਿਓ ਅਸਲੀਅਤ ਦੇ ਵਿੱਚ ਉਹਨਾਂ ਦੇ ਅੰਦਰੋਂ ਮਾਨਵਤਾ ਮਰ ਚੁੱਕੀ ਹੈ। ਉਹਨਾਂ ਦੇ ਅੰਦਰ ਅਸਲੀਅਤ ਦੇ ਵਿੱਚ ਜਿਹੜੇ ਸ਼ੁਭ ਗੁਣ ਨੇ ਨਾ, ਉਹ ਖਤਮ ਹੋ ਚੁੱਕੇ ਨੇ। ਅਸਲੀਅਤ ਵਿੱਚ ਮਾਨਵਤਾ ਹੈ ਹੀ ਇਹ ਕਿ ਜੋ ਮੈਨੂੰ ਦੁੱਖ ਮਿਲਿਆ ਉਹ ਕਿਸੇ ਨੂੰ ਨਾ ਮਿਲੇ, ਤੇ ਜੋ ਮੈਨੂੰ ਸੁੱਖ ਦੀ ਪ੍ਰਾਪਤੀ ਹੋਈ ਏ ਉਹ ਸੁੱਖ ਸਾਰੇ ਸੰਸਾਰ ਨੂੰ ਮਿਲੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਅਗਲੀ ਗੱਲ ਵੀ ਨੇ ਇਹਦੇ ਨਾਲ ਮੇਲ ਖਾ ਰਹੀ। ਇਨਸਾਨ ਆਪਣੀ ਪੈਸਿਆਂ ਦੀ ਕਮਾਈ ਦੇ ਹਿਸਾਬ ਦੇ ਨਾਲ ਨਹੀਂ, ਅਸਲੀਅਤ ਦੇ ਵਿੱਚ ਆਪਣੀ ਕਰਨੀ ਦੇ ਹਿਸਾਬ ਨਾਲ ਅਮੀਰ ਹੁੰਦਾ ਹੈ। ਪੈਸਿਆਂ ਦੀ ਕਮਾਈ, ਕਿੰਨੇ ਕੁ ਪੈਸੇ ਨੇ ਬੰਦੇ ਦੇ ਕੋਲ, ਇਹਦੇ ਨਾਲ
ਦੁਨੀਆ ਦੇ ਵਿੱਚ ਤੂੰ ਅਮੀਰ ਬਣ ਰਿਹਾ ਹੈ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ, ਪਰ ਜੇ ਤੇਰੀ ਮਾਇਆ ਦੇ ਨਾਲ ਨਾਲ ਤੇਰੀ ਕਰਨੀ ਵੀ ਚੰਗੀ ਹੈ ਨਾ ਪਿਆਰਿਆ, ਫਿਰ ਇਸ ਲੋਕ ਦੇ ਵਿੱਚ ਹੀ ਨਹੀਂ ਪਰ ਲੋਕ ਦੇ ਵਿੱਚ ਵੀ ਤੇਰੀ ਸੋਭਾ ਹੋਏਗੀ। ਹਾਂਜੀ, ਇਨਸਾਨ ਆਪਣੇ ਪੈਸਿਆਂ ਦੀ ਕਮਾਈ ਦੇ ਹਿਸਾਬ ਨਾਲ ਨਹੀਂ, ਅਸਲੀਅਤ ਵਿੱਚ ਆਪਣੀ ਕਰਨੀ ਦੇ ਹਿਸਾਬ ਨਾਲ ਅਮੀਰ ਹੁੰਦਾ ਹੈ। ਇਹ ਤੇ ਫੈਸਲਾ ਅਸੀਂ ਕਰਨਾ ਹੈ। ਜਿੱਥੇ ਦੁਨਿਆਵੀ ਧਨ ਕਮਾ ਰਹੇ ਆ ਨਾ, ਉੱਥੇ ਕਰਨੀ ਵੀ ਚੰਗੀ ਰੱਖੀਏ, ਉੱਥੇ ਪਿਆਰਿਓ ਆਪਣੇ ਕਰਮ ਵੀ ਸਹੀ ਰੱਖੀਏ, ਸ਼ੁਭ ਕਰਮ ਆਪਣੇ ਅੰਦਰ ਨਿਤਾ ਪ੍ਰਤੀ ਵਧਾਈਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਲਾਈਫ ਵਿੱਚ ਬੜੀ ਕੰਮ ਆਏਗੀ ਪਿਆਰਿਓ। ਮੰਨਿਆ ਕੁਝ ਹਾਦਸੇ ਇਨਸਾਨ ਨੂੰ ਤੋੜ ਦਿੰਦੇ ਨੇ। ਲਾਈਫ ਦੇ ਵਿੱਚ ਕੋਈ ਹਾਦਸਾ ਹੋ ਜਾਵੇ, ਦੁਰਘਟਨਾ ਹੋ ਜਾਵੇ, ਉਹ ਭਾਵੇਂ ਰੋਡ ਦੇ ਉੱਤੇ ਦੁਰਘਟਨਾ ਹਾਦਸਾ ਹੈ, ਭਾਵੇਂ ਘਰੇਲੂ ਲੈਵਲ ਦੇ ਉੱਤੇ ਕੋਈ ਹਾਦਸਾ ਹੋਇਆ, ਕਿਸੇ ਨੇ ਬੋਲ ਕਬੋਲ ਬੋਲੇ ਨੇ, ਕਿਸੇ ਨੇ ਤੇਰੇ ਨਾਲ ਵੱਧ ਘੱਟ ਕੀਤੀ ਹੈ, ਕੋਈ ਵੀ ਕਿਸੇ ਵੀ ਪੱਖ ਤੋਂ ਕੋਈ ਹਾਦਸਾ ਹੋਇਆ ਤੇਰੇ ਨਾਲ। ਮੰਨਿਆ ਕੁਝ ਹਾਦਸੇ ਇਨਸਾਨ ਨੂੰ ਤੋੜ ਦਿੰਦੇ ਨੇ, ਪਰ ਸੱਚੀ ਗੱਲ ਏ ਇਹੋ ਜਿਹੇ ਹਾਦਸੇ ਕਈ ਵਾਰੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਵੀ ਦੇ ਦਿੰਦੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਚਾਰ ਬੰਦਿਆਂ ਨੇ ਵਿਰੋਧਤਾ ਕੀਤੀ, ਬੰਦਾ ਸਟਰੋਂਗ ਹੋ ਗਿਆ, ਉਹ ਹਾਦਸਾ ਆਇਆ ਲਾਈਫ ਦੇ ਵਿੱਚ ਪਰ ਬੰਦੇ ਨੂੰ ਮਜ਼ਬੂਤ ਕਰ ਗਿਆ। ਕਈ ਇਹੋ ਜਿਹੀਆਂ ਦੁਰਘਟਨਾਵਾਂ ਵਾਪਰਦੀਆਂ ਨੇ ਸਾਡੀ ਲਾਈਫ ਦੇ ਵਿੱਚ, ਜਿਹੜੀਆਂ ਸਾਨੂੰ ਤੋੜਨ ਦੀ ਜਗ੍ਹਾ ਦੇ ਉੱਤੇ ਸਾਡੀ ਲਾਈਫ ਦੇ ਵਿੱਚ ਇੱਕ ਨਵਾਂ ਮੋੜ ਦੇ ਜਾਂਦੀਆਂ ਨੇ। ਇਸ ਕਰਕੇ ਮੇਰੀ ਬੇਨਤੀ ਹੈ, ਜ਼ਿੰਦਗੀ ਵਿੱਚ ਕੋਈ ਵੀ ਸਮਾਂ ਆ ਰਿਹਾ ਹੈ ਨਾ, ਉਦਾਂ ਹਮੇਸ਼ਾ ਅਸੀਂ ਅਰਦਾਸ ਕਰਨੀ। ਮੈਂ ਕਈ ਵਾਰੀ ਇਹ ਗੱਲ ਕਹਿਣਾ, ਪਿਤਾ ਪਰਮੇਸ਼ਰ ਸਾਈਂ ਕਦੀ ਸਾਡੇ ਉੱਤੇ ਪਰਚਾ ਨਾ ਪਾਉਣ, ਪਰਚੀਆਂ ਚੋਂ ਫੇਲ ਸੀ, ਫੇਲ ਥਾਂ ਫੇਲ ਹੀ ਰਹਿਣਾ ਹੈ। ਪਰ ਸੱਚੀ ਗੱਲ ਹੈ, ਜ਼ਿੰਦਗੀ ਦੇ ਵਿੱਚ ਕੋਈ ਹਾਦਸਾ ਹੋਇਆ, ਕੋਈ ਦੁਰਘਟਨਾ ਹੋਈ, ਭਾਵੇਂ ਉਹ ਘਰੇਲੂ ਲੈਵਲ ਦੇ ਉੱਤੇ, ਭਾਵੇਂ ਕਿਸੇ ਵੀ ਲੈਵਲ ਦੇ ਉੱਤੇ, ਉਹ ਸਾਨੂੰ ਤੋੜਨ ਦੀ ਜਗ੍ਹਾ ਦੇ ਉੱਤੇ ਸਾਡੇ ਜੀਵਨ ਦੇ ਵਿੱਚ ਇੱਕ ਨਵਾਂ ਮੋੜ ਦੇ ਕੇ ਗਈ। ਬਸ ਉਹ ਚੀਜ਼ਾਂ ਨੂੰ ਪਛਾਣੀਏ, ਆਪਣੇ ਮਾਲਕ ਨਾਲ ਜੁੜੀਏ, ਨੇਕ ਇਨਸਾਨ ਬਣੀਏ, ਨੇਕ ਇਨਸਾਨ ਬਣਨ ਵੱਲ ਆਪਣੇ ਦਿਨੋਂ ਦਿਨ ਕਦਮ ਵਧਾਈਏ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗੀਓ, ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੇ 496 ਅੰਗ ਦੇ ਉੱਤੇ ਦਰਜ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ। ਆਪ ਇਸ ਸ਼ਬਦ ਦਾ ਗਾਇਨ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਪਿਆਰ ਦੇ ਵਿੱਚ ਹਾਜ਼ਰੀ ਲਾਇਓ ਜੀ, ਬੜੇ ਪਿਆਰ ਦੇ ਵਿੱਚ ਜਿੱਥੇ ਜਿੱਥੇ ਬੈਠੇ ਹੋ ਜੁੜਨ ਦਾ ਯਤਨ ਕਰਿਓ ਜੀ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਪੜੋ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਸਦਾ ਚਿਰ ਜੀਵੋ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਸਦਾ ਚਿਰ ਸਾਰੇ ਅੰਮ੍ਰਿਤ ਪੀਵੋ
सिमरत सब किल बिखनासे, पितरी होए उधारो। जिस सिमरत सब किल बिखनासे, पितरी होए उधारो। सो हर हर तुम सद ही जापो, जाका अंत ना पारो, जाका अंत न पारो। अमृत पीवो सदा चिर जीवो। सारे कीर्तन करो। अमृत पीवो सदा चिर जीवो। सदा चिर जीवो। अमृत पीवो सदा चिर जीवो, हर सिमरत आनंद अनंता। अमृत पीवो सदा चिर जीवो, हर सिमरत आनंद अनंता। अमृत पीवो सदा चिर जीवो। सदा सारे हाजरी लाओ। अमृत पीवो सदा चिर जीवो। सदा चिर जीवो। धन गुरु रामदास जी, सारे अखन जी, धन बाबा देव सिंह जी। पूता माता की आशीष, माता की आशीष। पूता माता की आशीष, माता की आशीष। निमख न बिसरो तुमको हर हर, सदा पजो जगदीश। सदा पजो जगदीश। बोलो अमृत पीवो सदा चिर जीवो। सदा सारे हाजरी लाओ। अमृत पीवो सदा चिर जीवो। सदा चिर जीवो।
तुमको होए दयाला, संत संग तेरी प्रीत, कापड़ पत परमेश्वर राखी, भोजन कीर्तन नीत, भोजन कीर्तन नीत, अमृत पीवो सदा चिर जीवो, सदा सारे अमृत पीवो सदा चिर जीवो, सदा चिर जीवो। अमृत पीवो सदा चिर जीवो, हर सिमरत अनंत अनंता, अमृत पीवो सदा चिर जीवो, हर सिमरत अनंत अनंता, रंग तमाशा पूरन आसा, कबे न व्यापे चिंता, कबे न व्यापे चिंता, अमृत पीवो सदा चिर जीवो, सदा चिर जीवो। अमृत पीवो सदा चिर जीवो, सदा चिर जीवो। सारे धन बाबा देव सिंह जी। पवर तुम्हारा एहो मन होवो, हर चरणा हो काला, पवर तुम्हारा एहो मन होवो, हर चरणा हो काला, नानक दास उन संग लपटाया, जो बूंदे चात्रिक मौला, जो बूंदे चात्रिक मौला, अमृत पीवो सदा चिर जीवो, सदा सारे कीर्तन करो सारे, अमृत पीवो सदा चिर जीवो, सदा चिर जीवो। अमृत पीवो सदा चिर जीवो, अमृत जीवो सदा चिर जीवो।
मुन जन अमृत खोज दे, सुर नर मुन जन अमृत खोज दे, सुर नर मुन जन अमृत खोज दे। नर मुन जन अमृत खोज सो अमृत गुर ते पाया, सो अमृत गुर ते पाया। अमृत गुर ते पाया, सो अमृत गुर ते पाया। पाया अमृत गुर कृपा कीनी, पाया अमृत गुर कृपा कीनी, पाया अमृत गुर कृपा कीनी। पाया अमृत गुर कृपा कीनी। सच्चा मन वसाया, सच्चा मन वसाया। सच्चा मन वसाया, सच्चा मन वसाया। जी जंत सब तुद उपाए, जंत सब तुद उपाए, जी जंत सब तुद उपाए। जंत सब तुद उपाए। एक वेख परसण आया, एक वेख परसण आया। वेख परसन आया, वेख परसन आया। लब लोभ अहंकार चुका, लब लोभ अहंकार चुका, लब लोभ अहंकार चुका। लब लोभ अहंकार चुका। सतगुरु भला पाया, सतगुरु भला पाया। सतगुर भला पाया, सतगुर भला पाया। कहे नानक जिसनो आप तुठा, नानक तू आप तुठा, कहे नानक जिसनो आप तुठा। नानक जिसनु आप तुठा। तिन अमृत गुर ते पाया, तिन अमृत गुर ते पाया। तिन अमृत गुर ते पाया, तिन अमृत गुर ते पाया। जी अमृत पीवो सदा चिर जीवो। सदा चिर सज के जीवो। अमृत पीवो सदा चिर जीवो। सदा चिर जीवो। अमृत पीवो सदा चिर जीवो। अमृत पीवो, सदा चिर जीवो। अमृत पीवो सदा चिर जीवो। अमृत पीवो, सदा चिर जीवो। हर सिमरत आनंद अनंता, हर सिमरत आनंद अनंता। जी अमृत पीवो सदा चिर जीवो। सदा चिर जीवो। अमृत पीवो सदा चिर जीवो। सदा चिर जीवो। वाहिगुरु 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 वाहिगुरु। वाहिगुरु 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 वाहिगुरु। जुड़ जाओ। वाहिगुरु 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 वाहिगुरु। जी वाहिगुरु 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 वाहिगुरु। वाहिगुरु 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 वाहिगुरु। वाहिगुरु 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 वाहिगुरु। वाहिगुरु 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 वाहिगुरु। वाहिगुरु 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 वाहिगुरु। जी वाहिगुरु 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 वाहिगुरु। वाहिगुरु वाहिगुरु सदके सारे वाहिगुरु 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 वाहिगुरु। जी वाहिगुरु 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 वाहिगुरु। वाहिगुरु वाहिगुरु सारे जप रहे हो शुक्राने। वाहिगुरु वाहिगुरु वाहिगुरु। जी वाहिगुरु 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 वाहिगुरु।
ਵਾਹਿਗੁਰੂ 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 ਸਾਰੇ ਵਾਹਿਗੁਰੂ 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 ਸਭ ਜੁੜ ਜਾਓ ਸਾਰੇ ਵਾਹਿਗੁਰੂ 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 ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਸਦਾ ਚਿਰ ਜੀਵੋ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਸਦਾ ਚਿਰ ਜੀਵੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਰਹਿਤ प्यारी मुझको सिख प्यारा नहीं। ये जो लहर प्रारंभ करवाई सतगुरां ने इसे लहर के तहत 27 मई ਨੂੰ ਸਵੇਰੇ 10 ਵਜੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਇਸ ਅਸਥਾਨ ਤੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। और मेरी सनिमर बेनती है, सनिमर बेनती कोई भी निगोरा ना रह जाए। आखो वाहिगुरु जी, वाहिगुरु जी। कोई निगोरा ना रह जाना। जिन्ने असी ये परिवारक मैंबर जुड़ने हैं ना, जे कोई निगोरा ये वेला आ गया गुरु दियां खुशियां लैण दा। देखो धन गुरु गोबिंद सिंह साहब सच्चे पातशाह जी ने हिंदुस्तान दे लोकां नूं जिहड़े बुजदिल सी, ਜਿਹੜੇ ਕਮਜ਼ੋਰ ਸੀ, ਜਿਨ੍ਹਾਂ ਨੂੰ ਲੜਨਾ ਨਹੀਂ ਸੀ ਆਉਂਦਾ, ਜਰਵਾਣਿਆਂ ਦੇ ਦਬਾਏ ਹੋਏ ਸੀ ਜਿਹੜੇ ਲੋਕ ਪਿਆਰਿਓ, ਉਹਨਾਂ ਨੂੰ ਚੰਗੇ ਬਣਾਉਣ ਲਈ, ਉਹਨਾਂ ਨੂੰ ਬਹਾਦਰ ਬਣਾਉਣ ਲਈ ਇਹ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗਿੱਦੜਾਂ ਨੂੰ ਸ਼ੇਰ ਬਣਾਉਣ ਵਾਸਤੇ ਇਹ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ। ਜਿਹੜੇ ਉਸ ਵੇਲੇ ਕਹਿੰਦੇ ਸੀ ਨਾ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਤੇ ਉਹਨਾਂ ਨੂੰ ਅੰਮ੍ਰਿਤ ਛਕਾਇਆ। ਤੇ ਉਹੋ ਹੀ ਲੋਕਾਂ ਨੇ ਫਿਰ ਇਹ ਨਾਰਾ ਬੁਲੰਦ ਕੀਤਾ, ਦੁਨੀਆ ਤੋਂ ਝੁਕਤੀ ਹੈ ਤਕਦੀਰ ਕੇ ਆਗੇ, ਕਿ ਦੁਨੀਆ ਤਕਦੀਰ ਦੇ ਉੱਤੇ ਝੁਕਦੀ ਏ, ਕਰਮਾਂ ਦੇ ਉੱਤੇ ਢੇਰੀਆਂ ਢਾ ਕੇ ਕਈ ਬੈਠੇ ਹੁੰਦੇ ਨੇ। ਜਿਹੜੇ ਪਹਿਲੇ ਨੰਗੀ ਕਰਦ ਵੀ ਫੜਨ ਤੋਂ ਡਰਦੇ ਸੀ ਨਾ, ਜਿਹੜੇ ਜੰਗ ਦੇ ਨਾਮ ਤੋਂ ਘਬਰਾ ਜਾਂਦੇ ਸੀ, ਜਦੋਂ ਉਹਨਾਂ ਨੇ ਅੰਮ੍ਰਿਤ ਦਾ ਬਾਟਾ, ਇਹ ਅੰਮ੍ਰਿਤ ਦੇ ਬਾਟੇ ਵਿੱਚੋਂ 50 ਪਿਆਰਿਆਂ ਕੋਲੋਂ ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਨਾ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਤੇ ਪਿਆਰਿਓ, ਜਿਹੜੇ ਪਹਿਲੇ ਕਹਿੰਦੇ ਸੀ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਫਿਰ ਅੰਮ੍ਰਿਤ ਛਕ ਕੇ ਉਹਨਾਂ ਨੇ ਇਹ ਆਵਾਜ਼ ਦਿੱਤੀ, ਕਹਿੰਦੇ ਦੁਨੀਆ ਤੋਂ ਝੁਕਤੀ ਹੈ ਤਕਦੀਰ ਕੇ ਆਗੇ, पर अब तकदीर झुकेगी हमारी शमशीर के आगे। बोले सोनहाल
ਸਤਿ ਸ੍ਰੀ ਅਕਾਲ। ਉਹੀ ਲੋਕ ਜਿਹੜੇ ਕਹਿੰਦੇ ਸੀ ਅਸੀਂ ਨੰਗੀ ਕਰਦ ਫੜਨ ਤੋਂ ਡਰਦੇ ਆ, ਉਹੀ लोग वो कहते दुनिया तो झुकती है तकदीर के आगे, पर अब तकदीर भी झुकेगी हमारी शमशीर के आगे। धन गुरु गोबिंद सिंह साहब सच्चे पातशाह जी ने वो बुजदलां दे अंदर, कमजोरां दे अंदर एक नवी रूह पाई। आखो वाहिगुरु जी, वाहिगुरु जी। धन गुरु रामदास जी, धन गुरु रामदास जी। और अनहोनी गल कीती, अनहोनी। 5 सिरां दी मंग करदे ने बाजां वाले माई, ते 5 सिर उतारदे ने वारी वारी सिर, ते लोकां विच हफड़ा दफड़ी मच गई सी। लोकां विच गल्लां होणीਆਂ शुरू हो गईयां सी कि धन गुरु गोबिंद सिंह साहब नूं की हो गया, ते सिखां नूं ही वड्डी जांदे ने। पर महाराज ने उस वेले जेड़ी गल असंभव सी ना, उन्हों भी संभव करके विखा दिता। पहले पंजां दे सिर उतारे, फिर पंजां नूं सुरजीत भी कीता। आखो वाहिगुरु जी, वाहिगुरु जी। उन्हां पंजां नूं फिर अमृत दी दात दित्ती, ते किड्डी हैरानगी दी गल, ओ 5 प्यारे बनाए, ते ओ 5 प्यारियां कोलों फिर आप भी अमृत दी दात प्राप्त कीती है। मर्यादा पूरी कीती। उन्हां ते अमृत दे दाते ने सतगुरु, सतगुरां नूं नहीं लोड़, पर सतगुरां ने एक मर्यादा पूरी कीती ते सानू ये आदेश दिता, वेख प्यारिया, जे मैं इस मर्यादा दा पालन कर रहा ते तेरा फर्ज किंतु परंतु करना नहीं बनता, तू भी खंडे बाटे दी पौल प्राप्त करनी ही करनी। आखो वाहिगुरु जी, वाहिगुरु जी। धन गुरु रामदास जी, धन गुरु रामदास जी। धन गुरु रामदास जी। धन गुरु रामदास। प्यार नाल सारी संगत आखो धन बाबा देव सिंह जी। ये अमृत दी दात विच बड़ी ताकत जे, बड़ी ताकत। ये मुर्दियां दे विच भी जान पा देंदी है, मुर्दियां च भी। मैनू लुधियाने दे एक गुरमुखां ने बचन सुनाया, कहंदे असी न्यूजीलैंड गए, वो भी कथा करते ने। कहंदे जदों न्यूजीलैंड गए कथा करन वास्ते, ते एक परिवार, पति पत्नी ते 2 बच्चे। पति दी उम्र तकरीबन 30 साल दी है, पत्नी 26-27 साल दी, 2 बच्चे ने नाल छोटे छोटे। कहंदे इस आदमी नूं होया पता की, ਇਹਦੇ ਜਿਹੜੇ ਫੇਫੜੇ ਨੇ ਨਾ 80% ਡੈਮੇਜ ਹੋ ਗਏ। ਕਈ ਵਾਰੀ ਬਿਮਾਰੀ ਅੰਦਰੋਂ ਅੰਦਰੋਂ ਵੱਧਦੀ ਜਾਂਦੀ, ਬੰਦੇ ਨੂੰ ਪਤਾ ਨਹੀਂ ਲੱਗਦਾ। 80% ਫੇਫੜੇ ਡੈਮੇਜ ਨੇ। ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ, ਪਰ ਡਾਕਟਰ ਕਹਿੰਦੇ ਬਸ 5-7 ਮਹੀਨੇ ਇਹ ਹੋਰ ਜੇ ਚੱਲੇ ਤੇ ਚੱਲੇ, ਤੇ ਉਹ ਵੀ ਉਦਾਂ ਨਹੀਂ ਚੱਲ ਸਕਦਾ। ਆਕਸੀਜਨ ਹਰ ਵੇਲੇ ਇਹਦੇ ਨਾਲ ਲੱਗੀ ਹੀ ਰਹਿਣੀ ਹੈ, ਇਹਦੇ ਮੂੰਹ ਦੇ ਉੱਤੇ, ਇਹਦੇ ਨੱਕ ਦੇ ਉੱਤੇ ਆਕਸੀਜਨ ਹਰ ਵੇਲੇ ਲੱਗੀ ਹੀ ਰਹਿਣੀ ਹੈ, ਤਾਂ ਹੀ ਇਹ 5-6 ਮਹੀਨੇ ਕੱਟ ਸਕਦਾ, ਉਤੋਂ ਬਿਨਾ ਨਹੀਂ। ਕਹਿੰਦੇ ਇਹ ਦੋਵੇਂ ਜੀ ਗੁਰੂ ਘਰ ਦੇ ਵਿੱਚ ਆਏ। ਉਸ ਗੁਰੂ ਘਰ ਦੇ ਵਿੱਚ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਰੰਗੇ ਹੋਏ ਗੁਰਸਿੱਖ ਨੂੰ ਬੇਨਤੀ ਕੀਤੀ, ਮਹਾਂਪੁਰਸ਼ੋ ਇਦਾਂ 80% ਫੇਫੜੇ ਨਾ ਡੈਮੇਜ ਹੋ ਚੁੱਕੇ ਨੇ, ਤੇ ਅਸੀਂ ਅਖੰਡ ਪਾਠ ਸਾਹਿਬ ਕਰਾਵਾਂਗੇ ਗੁਰੂ ਘਰ ਦੇ ਵਿੱਚ, ਤੁਸੀਂ ਸਾਡੀ ਅਰਦਾਸ ਕਰੋ। ਆਖੋ ਵਾਹਿਗੁਰੂ ਜੀ, ਅਸੀਂ ਗੁਰੂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਕਰਾਵਾਂਗੇ, ਤੁਸੀਂ ਸਾਡੀ ਅਰਦਾਸ ਕਰੋ। ਅਰਦਾਸ ਕਿ ਆ ਜਿਹੜਾ ਰੋਗ ਹੈ ਇਹਦੇ ਤੋਂ ਮੁਕਤੀ ਮਿਲ ਜੇ। ਕਹਿੰਦੇ ਉਸ ਵੇਲੇ ਨਾ ਮਹਾਂਪੁਰਖ ਥੋੜਾ ਜਿਹਾ ਵੀਰ ਰਸ ਵਿੱਚ ਆ ਗਏ ਕਿ ਗੁਰੂ ਨਾਲ ਸੌਦੇਬਾਜ਼ੀਆਂ ਕਰਦੇ ਹੋ, ਕਿ ਅਸੀਂ ਅਖੰਡ ਪਾਠ ਸਾਹਿਬ ਕਰਾਵਾਂਗੇ, ਤੁਸੀਂ ਸਾਡੀ ਅਰਦਾਸ ਕਰੋ। ਕਹਿੰਦੇ ਅਖੰਡ ਪਾਠ ਸਾਹਿਬ ਨਾ ਕਰਾਓ, ਖੁਦ ਬਾਣੀ ਪੜੋ, ਸਹਿਜ ਪਾਠ ਆਪ ਪ੍ਰਾਰੰਭ ਕਰੋ। ਮਹਾਂਪੁਰਖੋ ਸਾਡਾ ਮਨ ਕਰਦਾ ਅਰਦਾਸ ਤੁਸੀਂ ਕਰੋ। ਤੇ ਉਸ ਸਮੇਂ ਨਾ ਕਹਿੰਦੇ ਉਹਨਾਂ ਦੀ ਪਤਾ ਨਹੀਂ ਰੰਗੇ ਹੋਏ ਮਹਾਂਪੁਰਖਾਂ ਦੀ ਕੀ ਮੌਜ ਆਈ। ਪਤਾ ਕੀ ਕਹਿੰਦੇ? ਕਹਿੰਦੇ ਪਿਆਰਿਆ ਤੇਰੀ ਅਰਦਾਸ ਅਸੀਂ ਕਰ ਦਿੰਨੇ ਆ, ਪਰ ਇੱਕ ਭੇਟਾ ਲੱਗਣੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇੱਕ ਭੇਟਾ ਲੱਗਣੀ ਹੈ। ਤੇ ਉਸ ਵੇਲੇ ਨਾ ਉਹ ਪਰਿਵਾਰਕ ਮੈਂਬਰਾਂ ਨੇ ਬਚਨ ਸੁਣਾਇਆ ਜਿਨ੍ਹਾਂ ਨਾਲ ਇਹ ਗੱਲ ਬੀਤੀ। ਉਹ ਲੁਧਿਆਣੇ ਦੇ ਗੁਰਮੁਖ ਪਿਆਰੇ ਨੇ। ਕਹਿੰਦੇ ਉਸ ਵੇਲੇ ਅਸੀਂ ਕਿਹਾ ਜੀ 10-20 ਹਜ਼ਾਰ ਡਾਲਰ ਦੀ ਗੱਲ ਹੈ, ਅਸੀਂ ਇਹ ਵੀ ਗੁਰੂ ਘਰ ਦੇ ਵਿੱਚ ਦੇ ਦਿਆਂਗੇ, ਇਸ ਤੋਂ ਵੱਧ ਹੋਰ ਭੇਟਾ ਤੁਸੀਂ ਕੀ ਕਹਿ ਦਿਓਗੇ? 10-20 ਹਜ਼ਾਰ ਡਾਲਰ ਦੇਣ ਨੂੰ ਵੀ ਤਿਆਰ, ਬਸ ਤੁਸੀਂ ਅਰਦਾਸ ਕਰੋ। ਤੇ ਉਸ ਸਮੇਂ ਨਾ ਮਹਾਂਪੁਰਖ ਪਤਾ ਕੀ ਕਹਿੰਦੇ? ਕਹਿੰਦੇ 10-20 ਹਜ਼ਾਰ ਡਾਲਰ ਨੇ, ਇਹ ਮਾਇਆ ਦੀ ਸਾਨੂੰ ਲੋੜ ਨਹੀਂ,
ਇਹ ਮਾਇਆ ਤੇ ਤੁਸੀਂ ਹਸਪਤਾਲਾਂ ਵਿੱਚ ਲਾ ਕੇ ਆਏ, ਮਾਇਆ ਕੰਮ ਨਹੀਂ ਆਈ, ਸਾਨੂੰ ਨਹੀਂ ਇਹ ਚਾਹੀਦੀ ਜੀ। ਫਿਰ ਕੀ ਭੇਟਾ ਲੱਗਣੀ? ਕਹਿੰਦੇ ਪੁਰਖਾ ਤੂੰ ਕੱਟੀ ਹੋਈ ਏ ਦਾੜੀ, ਤੇਰੀ ਘਰ ਵਾਲੀ ਨੇ ਵੀ ਆਈਬਰੋ ਬਣਾਏ ਹੋਏ ਨੇ, ਜੇ ਚਾਹੁੰਦੇ ਹੋ ਨਾ ਅਸੀਂ ਤੁਹਾਡੀ ਅਰਦਾਸ ਕਰੀਏ, ਫਿਰ ਅੱਜ ਤੋਂ 13ਵੇਂ ਦਿਨ ਇਸੇ ਗੁਰੂ ਘਰ ਦੇ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਹੁਣੇ ਗੁਰੂ ਦੀ ਹਜ਼ੂਰੀ ਵਿੱਚ ਖੜ ਕੇ ਪ੍ਰਣ ਕਰ ਲਓ ਕਿ ਅਸੀਂ ਅੰਮ੍ਰਿਤ ਛਕ ਕੇ ਗੁਰੂ ਦੀ ਮੋਹਰ ਲਵਾਵਾਂਗੇ, ਅਸੀਂ ਤੁਹਾਡੀ ਅਰਦਾਸ ਕਰਦੇ ਨੇ। ਕਹਿੰਦੇ ਉਸ ਸਮੇਂ ਨਾਲ ਬੰਦਾ ਤਿਆਰ ਹੋ ਗਿਆ ਉਸੇ ਵੇਲੇ, ਤੇ ਮਹਾਂਪੁਰਖਾਂ ਨੇ ਘਰ ਵਾਲੀ ਵਾਲੇ ਦੀ ਇਸ਼ਾਰਾ ਕੀਤਾ, ਬੱਚੀਏ ਤੂੰ, ਕਹਿੰਦੀ ਜੇ ਮੇਰੇ ਪਤੀ ਦੀ ਜਾਨ ਬਚਦੀ ਮੈਨੂੰ ਹੋਰ ਕੀ ਚਾਹੀਦਾ, ਮੈਂ ਵੀ ਅੰਮ੍ਰਿਤ ਛਕਣ ਨੂੰ ਤਿਆਰ। ਦੋਵਾਂ ਜੀਆਂ ਨੇ ਪ੍ਰਣ ਕੀਤਾ, ਮਹਾਂਪੁਰਖਾਂ ਨੇ ਇਦਾਂ ਅਰਦਾਸ ਕਰਤੀ। ਤੇ ਉਸ ਸਮੇਂ ਨਾ ਪਿਆਰਿਓ, 13ਵੇਂ ਦਿਨ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ, ਇਹ ਦੋਵੇਂ ਜੀ ਅੰਮ੍ਰਿਤ ਛਕਣ ਵਾਸਤੇ ਆਏ। ਜਿਹੜਾ ਹਰ ਵੇਲੇ ਆਕਸੀਜਨ ਮੂੰਹ ਦੇ ਉੱਤੇ ਲੱਗੀ ਹੋਈ ਸੀ ਨਾ, ਅੰਮ੍ਰਿਤ ਛਕਣ ਦੇ ਸਮੇਂ ਉਹ ਲੱਗੀ ਹੋਈ ਆਕਸੀਜਨ ਉਸੇ ਵੇਲੇ ਹੀ ਉਤਰ ਗਈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਗਰੀਬ ਸਿੰਘ ਜੀ। ਜਦੋਂ ਉਹ ਆਕਸੀਜਨ ਉਤਰੀ, ਇਹਨਾਂ ਨੂੰ ਵਿਸ਼ਵਾਸ ਹੋਰ ਵੱਜ ਗਿਆ, ਹੋਰ ਸ਼ਰਧਾ ਵੱਜ ਗਈ। ਤੇ ਕਹਿੰਦੇ ਜਦੋਂ ਘਰ ਆਏ, ਪੰਜ ਪਿਆਰਿਆਂ ਨੇ ਜੋ ਰਹਿਤ ਦੱਸੀ ਉਸੇ ਮੁਤਾਬਕ ਨਿਤਨੇਮ ਵੀ ਸਾਰਾ ਜੀਵਨ ਉਸੇ ਮੁਤਾਬਕ ਅਗਲਾ ਜਿਉਣਾ ਸ਼ੁਰੂ ਕਰ ਦਿੱਤਾ। ਜਿੰਨਾ ਵੀ ਜੀਵਾਂ ਨੇ ਬਸ ਉਸੇ ਮੁਤਾਬਕ ਹੁਣ ਚੱਲਣਾ ਸ਼ੁਰੂ ਕਰਤਾ, ਜੋ ਪੰਜ ਪਿਆਰਿਆਂ ਨੇ ਰਹਿਤ ਸਮਝਾਈ। ਅੱਜ ਹੋਰ, ਕੱਲ ਹੋਰ। ਉਹ ਕਹਿੰਦੇ ਜਦੋਂ ਮੈਂ ਨਿਊਜ਼ੀਲੈਂਡ ਤੋਂ ਵਾਪਸ ਆਉਣ ਲੱਗਾ ਨਾ, ਉਸ ਦਿਨ ਉਹ ਸੰਗਤ ਵਿੱਚ ਆਏ, ਤੇ ਸੰਗਤ ਵਿੱਚ ਆ ਕੇ ਇੱਕ ਹੱਥ ਵਿੱਚ ਰਿਪੋਰਟਾਂ ਫੜੀਆਂ ਨੇ ਅੰਮ੍ਰਿਤ ਛਕਣ ਤੋਂ ਪਹਿਲੇ ਦੀਆਂ, ਦੂਜੇ ਹੱਥ ਵਿੱਚ ਰਿਪੋਰਟਾਂ ਫੜੀਆਂ ਨੇ ਅੰਮ੍ਰਿਤ ਛਕਣ ਤੋਂ ਬਾਅਦ ਦੀਆਂ। ਕਹਿੰਦੇ ਭਰੀ ਸੰਗਤ ਵਿੱਚ ਉਹਨਾਂ ਨੇ ਉਹ ਰਿਪੋਰਟਾਂ ਵਿਖਾਈਆਂ। ਕਹਿੰਦੇ ਅੰਮ੍ਰਿਤ ਛਕਣ ਤੋਂ ਪਹਿਲੇ ਦੀ ਰਿਪੋਰਟ ਕਹਿੰਦੀ ਏ ਕਿ ਮੇਰੇ 80% ਫੇਫੜੇ ਡੈਮੇਜ ਹੋ ਚੁੱਕੇ ਨੇ। ਕਹਿੰਦੇ ਅੰਮ੍ਰਿਤ ਛਕਣ ਤੋਂ ਬਾਅਦ ਦੀ ਰਿਪੋਰਟ ਕਹਿੰਦੀ ਏ ਕਿ ਮੇਰੇ ਫੇਫੜੇ 100% ਠੀਕ ਨੇ, ਮੈਨੂੰ ਹੁਣ ਕੁਝ ਹੋਇਆ ਹੀ ਨਹੀਂ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ। ਕਹਿੰਦੇ ਉਹ ਪਰਿਵਾਰ ਬੈਰਾਗ ਕਰੀ ਜਾਵੇ ਸੰਗਤ ਦੇ ਵਿੱਚ ਹੀ, ਤੇ ਨਾਲ ਗੁਰੂ ਪਿਤਾ ਦੇ ਸੰਗਤਾਂ ਦੇ ਮਹਾਂਪੁਰਖਾਂ ਦੇ ਸ਼ੁਕਰਾਨੇ ਕਰੀ ਜਾਵੇ ਕਿ ਜਿਨ੍ਹਾਂ ਨੇ ਸਾਨੂੰ ਇਹ ਪ੍ਰੇਰਨਾ ਕਰਕੇ ਗੁਰੂ ਦੀ ਪੌਲ ਦੇ ਨਾਲ ਜੋੜ ਦਿੱਤਾ। ਮੇਰੀ ਬੇਨਤੀ ਹੈ ਭਾਈ, ਮੈਂ ਅਗਲੇ ਜਿਹੜੇ ਸਮੇਂ ਨੇ ਉਹਨਾਂ ਵਿੱਚ ਵੀ ਬੇਨਤੀਆਂ ਕਰਾਂਗਾ, ਔਰ ਪਿਛਲੇ ਦਿਮਾਨਾਂ ਵਿੱਚ ਵੀ ਤੁਸੀਂ ਸੁਣਿਆ, ਮੈਂ ਬੇਨਤੀ ਕਰਦਾ ਆ ਰਿਹਾ ਕਿ ਆ ਜਿਹੜੇ ਮੰਦੇ ਲੇਖ ਨੇ ਨਾ, ਇਹ ਮਿਟਵਾਉਣ ਦਾ ਵੇਲਾ ਆ ਗਿਆ ਜੀ। ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਨਾ ਛਕਿਆ, ਮੇਰੀ ਬੇਨਤੀ ਛਕੋ, ਗੁਰੂ ਦੀਆਂ ਖੁਸ਼ੀਆਂ ਲਓ। ਔਰ ਜਿਨ੍ਹਾਂ ਨੇ ਛਕਿਆ ਨਾ, ਉਹ ਪੰਜਾਂ ਦਸਾਂ ਨੂੰ ਪ੍ਰੇਰਨਾ ਕਰ ਦਿਓ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਉਹ ਜੀ। ਜੇ ਗੁਰੂ ਦੇ ਨਹੀਂ ਬਣਨਾ, ਹੋਰ ਕਿਹਦੇ ਬਣਨਾ ਜੀ? ਜੇ ਗੁਰੂ ਦੀ ਮੋਹਰ ਨਹੀਂ ਲਵਾਉਣੀ, ਹੋਰ ਕਿਹਦੀ ਲਵਾਉਣੀ ਜੇ? ਮੇਰੀ ਬੇਨਤੀ ਹੈ, ਅੰਮ੍ਰਿਤ ਛਕੋ, ਗੁਰੂ ਦੀਆਂ ਮੋਹਰਾਂ ਲਵਾਓ। ਮਹਾਰਾਜ ਨੇ ਸਾਫ਼ ਕਿਹਾ, ਕਹਿੰਦੇ ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਹੀਂ। ਬਸ ਸਿੱਖਾ ਮੈਨੂੰ ਤੇ ਰਹਿਤ ਪਿਆਰੀ ਹੈ, ਰਹਿਤ। ਇਹ ਮੇਰੀ ਬੇਨਤੀ ਵਖੀਰਾਂ ਘੱਤ ਕੇ 27 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਪਹੁੰਚਣਾ ਅੰਮ੍ਰਿਤ ਛਕਣ ਵਾਸਤੇ। 8:30 ਵਜੇ ਸਵੇਰੇ ਪਹੁੰਚ ਜਿਓ, ਕੇਸੀ ਇਸ਼ਨਾਨ ਕਰਕੇ ਕਕਾਰ ਪਾ ਕੇ। ਜਿਹੜੇ ਕਕਾਰ ਨਹੀਂ ਲੈ ਸਕਦੇ, ਇੱਥੋਂ ਜੋ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ, ਇਸ ਜਗ੍ਹਾ ਤੋਂ ਵੀ ਤੁਹਾਨੂੰ ਕਕਾਰ ਬਿਲਕੁਲ ਫ੍ਰੀ ਦਿੱਤੇ ਜਾਣਗੇ। ਔਰ ਜਿਹੜਾ ਪੰਜਾਂ ਨੂੰ ਪ੍ਰੇਰਨਾ ਕਰਕੇ ਵੀ ਲਿਆਏਗਾ ਨਾ, ਉਹਦਾ ਵੀ ਵਿਸ਼ੇਸ਼ ਸਨਮਾਨ ਆਪਾਂ ਕਰਾਂਗੇ ਗੁਰੂ ਜੀ ਦੀ ਕਿਰਪਾ ਨਾਲ। ਬਸ ਮਨ ਵਿੱਚ ਇੱਕੋ ਹੀ ਲਾਲਚ, ਇੱਕੋ ਚਾਹ ਹੈ ਕਿ ਵੱਧ ਤੋਂ ਵੱਧ ਇਹ ਪੰਥ ਗੁਰੂ ਦਾ ਹੋਰ ਵਧੇ, ਵੱਧ ਤੋਂ ਵੱਧ ਗੁਰਸਿੱਖੀ ਵਿੱਚ ਲੋਕ ਹੋਰ ਸ਼ਾਮਲ ਹੋਣ। ਆਖੋ ਵਾਹਿਗੁਰੂ ਜੀ। ਮੇਰੀ ਬੇਨਤੀ, ਇੱਕ ਵਾਰੀ ਆਓ, ਇਹ ਪੰਕਤੀਆਂ ਪੜ੍ਹਿਓ, ਕੋਈ ਰਸਨਾ ਮੰਝੀ ਨਾ ਰਹੇ, ਇਹ ਆਪਣੇ ਮਨ ਨੂੰ ਦਿਓ ਗਿਆਨ। ਉਹ ਮਨਾ ਐਵੇਂ ਹੁਣ ਬਹਾਨੇ ਬਾਜ਼ੀਆਂ ਨਾ ਕਰ, ਐਵੇਂ ਟਾਈਮ ਪਾਸ ਨਾ ਕਰ। ਇਹ ਮੌਕਾ ਹੈ, ਇਹ ਮੌਕਾ ਹੱਥੋਂ ਜਾਣ ਨਾ ਦੇ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਸਦਾ
अनंता। हर सिमरत आनंद अनंता। अमृत पीवो सदा चिर जीवो। अमृत पीवो सदा चिर जीवो। वाहिगुरु 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 वाहिगुरु। वाहिगुरु 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 वाहिगुरु। वाहिगुरु 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 वाहिगुरु। गज के वाहिगुरु 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 वाहिगुरु। जी वाहिगुरु 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 वाहिगुरु। 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 सतनाम श्री वाहिगुरु साहिब जी। 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 ਧੰਨ ਗੁਰੂ ਰਾਮਦਾਸ ਜੀ। श्री वाहिगुरु साहिब जी। वाहिगुरु साहिब जी। वाहिगुरु साहिब जी। जी वाहिगुरु साहिब जी। वाहिगुरु साहिब जी। सतनाम श्री वाहिगुरु साहिब जी। सतनाम श्री वाहिगुरु साहिब जी। वाहिगुरु 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 वाहिगुरु। वाहिगुरु 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 वाहिगुरु। वाहिगुरु 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 वाहिगुरु। वाहिगुरु 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 वाहिगुरु। वाहिगुरु 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 सारे वाहिगुरु 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 अमृत पीवो
ਸਦਾ ਚਿਰ ਜੀਵੋ ਸਦਾ ਚਿਰ ਜੀਵੋ। ਗੁਰੂ ਰਾਮਦਾਸ ਜੀ ਕਿਰਪਾ ਕਰਨ, ਮਿਹਰ ਕਰਨ, ਜਿਹੜੇ ਜਿਹੜੇ ਨਗੋਰੇ ਨੇ ਉਹਨਾਂ ਦੇ ਹਿਰਦਿਆਂ ਤੇ ਆਪ ਬਹਿ ਕੇ ਪ੍ਰੇਰਨਾ ਕਰਨ। 27 ਤਰੀਕ ਨੂੰ ਸਭ ਨੇ ਗੁਰੂ ਵਾਲੇ ਬਣਨਾ, ਇਹ ਬੇਨਤੀ ਹੈ ਜੀ। ਟੀਵੀ ਬੰਦ ਨਾ ਕਰਿਓ, ਚੈਨਲ ਚੇਂਜ ਨਾ ਕਰਿਓ, ਇਹ ਸਭ ਨੂੰ ਮੈਂ ਬੇਨਤੀ ਕਰਦਾ। ਬੜੀਆਂ ਜ਼ਰੂਰੀ ਬੇਨਤੀਆਂ ਮੈਂ ਕੀਤੀਆਂ ਨੇ, ਸੁਣਿਓ ਵੀ ਮੰਨਿਓ ਵੀ ਜ਼ਰੂਰ। ਕੱਲ ਦੇ ਦੀਵਾਨ ਵਿੱਚ ਫਿਰ ਤੁਹਾਡੇ ਦੀਦਾਰ ਹੋਣ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਤੁਹਾਡਾ ਦਿੱਤਾ ਹੋਇਆ ਕਿਣਕਾ ਕਿਣਕਾ, ਤੁਹਾਡਾ ਦਿੱਤਾ ਹੋਇਆ ਦਸਵੰਧ ਲੱਗ ਕਿੱਥੇ ਕਿੱਥੇ ਰਿਹਾ। ਮੈਨੂੰ ਪੱਕਾ ਵਿਸ਼ਵਾਸ ਹੈ ਜਦੋਂ ਆਓਗੇ ਨਾ ਰਾਮ ਤੀਰਥ ਰੋਡ ਤੇ, ਜੋ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣਿਆ, ਜਦੋਂ ਆ ਕੇ ਤੱਕੋਗੇ, ਉਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਵਿਧਵਾ ਬੀਬੀਆਂ ਦੇ ਬੱਚੇ, ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ। ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਸਕੂਨ ਮਿਲੇਗਾ। ਸ਼ੁਕਰ ਹੈ ਦਾਤਿਆ, ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡਾ ਦਸਵੰਧ ਲੱਗ ਰਿਹਾ, ਜਿਨ੍ਹਾਂ ਦੇ ਘਰ ਰੋਜ਼ੀ ਰੋਟੀ ਦਾ ਇੰਨਾ ਲੰਬਾ ਚੌੜਾ ਸਾਧਨ ਨਹੀਂ, ਔਰ ਮਨ ਦੀ ਇੰਨੀ ਰੀਝ ਇਸ ਸਕੂਲ ਦੇ ਵਿੱਚ, ਜਿੱਥੇ ਬੱਚੇ ਦੁਨਿਆਵੀ ਪੜ੍ਹਾਈ ਕਰਨ ਨਾ, ਆ ਕੇ ਕਦੀ ਤੱਕਿਓ। ਛੋਟੇ ਛੋਟੇ ਬੱਚੇ, ਪਲੇ ਪੈਨ ਦੇ ਬੱਚੇ ਵੀ ਅਰਦਾਸ ਕਰਦੇ ਨੇ। ਛੋਟੇ ਛੋਟੇ ਬੱਚੇ ਆਪਣੀ ਉਮਰ ਦੇ ਮੁਤਾਬਕ ਉਹਨਾਂ ਨੂੰ ਸਿਲੇਬਸ ਦਿੱਤਾ ਗਿਆ, ਬਕਾਇਦਾ ਸਾਡੀਆਂ ਜੋ ਸਿਲੇਬਸ ਦੀਆਂ ਧਾਰਮਿਕ ਪੁਸਤਕਾਂ ਲਗਾਈਆਂ ਗਈਆਂ ਨੇ। ਔਰ ਮਨ ਦੀ ਰੀਝ, ਜਿੱਥੇ ਇਸ ਸਕੂਲ ਵਿੱਚ ਪੜ੍ਹ ਰਿਹਾ ਵਿਦਿਆਰਥੀ, 10ਵੀਂ ਕਲਾਸ ਦਾ ਵਿਦਿਆਰਥੀ ਅਮਰੀਕਾ ਦੀ ਅੰਬੈਸੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਵੇ, ਉੱਥੇ ਮਨ ਦੀ ਭਾਵਨਾ ਹੈ 10ਵੀਂ ਕਲਾਸ ਦਾ ਜਿਹੜਾ ਵਿਦਿਆਰਥੀ, ਉਹਨੂੰ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਰਹਿਰਾਸ ਸਾਹਿਬ ਜੀ ਦੀ ਬਾਣੀ, ਕੀਰਤਨ ਸੋਹਿਲੇ ਦੀ ਬਾਣੀ, ਇਹ ਸਾਰੀਆਂ ਬਾਣੀਆਂ ਉਹਨਾਂ ਨੂੰ ਕੰਠ ਹੋ ਜਾਣ। ਆ ਕੇ ਕਦੀ ਤੱਕੋ, ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਆ ਕੇ ਵੇਖੋ, ਜਦੋਂ ਤੁਸੀਂ ਆ ਕੇ ਤੱਕੋਗੇ ਨਾ, ਮੈਨੂੰ ਵਿਸ਼ਵਾਸ ਹੈ ਤੁਹਾਨੂੰ ਇੰਨੀ ਸ਼ਾਂਤੀ ਮਿਲੇਗੀ, ਤੁਸੀਂ ਅਰਦਾਸ ਕਰੋਗੇ ਕਿ ਦਾਤਿਆ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਇਹ ਤੂੰ ਸਾਡਾ ਦਿੱਤਾ ਹੋਇਆ ਦਸਵੰਧ ਸਹੀ ਟਿਕਾਣੇ ਤੇ ਲਵਾ ਰਿਹਾ। ਇਸੇ ਜਗ੍ਹਾ ਦੇ ਉੱਤੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 113 ਰੁਪਏ 'ਚ। ਨਾਲ ਪਿਆਰਿਓ, ਲੈਬੋਰਟਰੀ ਦੇ ਜਿੰਨੇ ਟੈਸਟ ਨੇ ਉਹ ਲਾਗਤ ਮੁੱਲ ਨਾਲ ਹੁੰਦੇ ਨੇ, ਤੇ ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਦੇ ਨਹੀਂ ਸਕਦਾ, ਉਹਦੇ ਲਈ ਇੱਥੇ ਇਲਾਜ ਬਿਲਕੁਲ ਫ੍ਰੀ ਹੈ। ਜਦੋਂ ਤੁਸੀਂ ਆਓਗੇ, ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ, ਦਾਤਿਆ ਸ਼ੁਕਰ ਹੈ ਸਾਡਾ ਦਸਵੰਧ ਲੋੜਵੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ। ਆ ਕੇ ਤੱਕੋ, ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਏ, ਦਾਲ ਬਣਦੀ ਏ, ਚਾਵਲ ਬਣਦੇ ਨੇ, ਉਹ ਬਰਕਤਾਂ ਤੁਹਾਨੂੰ ਪੈਂਦੀਆਂ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਅੰਨ ਦਾਨ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ। ਔਰ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ, ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ, ਗੁਰਮਤਿ ਦਾ ਪ੍ਰਸਾਰ ਹੋਰ ਵਧੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਬਣਾਈ ਗਈ। 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਔਰ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਜਿੱਥੇ ਗੁਰਮਤਿ ਦੀ ਪੜ੍ਹਾਈ ਕਰਵਾਈ ਜਾ ਰਹੀ ਇਸ ਅਕੈਡਮੀ ਦੇ ਵਿੱਚ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜਸਵਾਰੀ ਦਾ ਪ੍ਰਬੰਧ ਵੀ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ, ਦਾਤਿਆ ਸਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਕਿਵੇਂ ਇਹ ਬੱਚੇ ਗੁਰਮਤਿ ਦੀ ਪੜ੍ਹਾਈ, ਗੁਰਮਤਿ ਦੀ ਸਿੱਖਿਆ ਲੈ ਰਹੇ ਨੇ।
ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ, ਉਹ ਹਸਪਤਾਲ ਬਣਨਾ ਹੈ। ਜੀ ਦਇਆ ਪ੍ਰਵਾਨ ਪਾਰਕ। ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ। ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ 5 ਦਿਨ ਰਹੋ, 10 ਦਿਨ ਰਹੋ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ, ਭਗਤੀ ਕਰੋ, ਬੰਦਗੀ ਕਰੋ। ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਵੀ ਦਰਸ਼ਨ ਕਰਾ ਕੇ ਲਿਆਇਆ ਕਰਨ, ਫਿਰ ਉੱਥੋਂ ਵਾਪਸ ਲੈ ਆਇਆ ਕਰਨ। 10-15 ਦਿਨ ਰੁਕੋ, 20 ਦਿਨ ਰੁਕੋ, ਜੋ ਤੁਹਾਡਾ ਦਿਲ ਕਰਦਾ ਹੈ। ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ। ਔਰ ਗੁਰਦੁਆਰਾ ਸਾਹਿਬ ਵੀ ਅਜੇ ਇਹ ਸੇਵਾਵਾਂ ਪ੍ਰਾਰੰਭਤਾ ਦੇ ਵੱਲ ਨੇ। ਔਰ ਮੈਂ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ, 27 ਅਕਤੂਬਰ ਨੂੰ ਯਤਨ ਕਰ ਰਹੇ ਇਹ ਜੀ ਦਇਆ ਪ੍ਰਵਾਨ ਪਾਰਕ ਦਾ ਮਹੂਰਤ ਕਰਦੇ ਹੀ ਹੈ। ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਅੱਡਾ ਗੋਪਾਲਪੁਰਾ ਬਟਾਲਾ ਰੋਡ, ਮੇਨ ਰੋਡ ਦੇ ਉੱਤੇ ਹੀ ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3, ਜਿਸ ਜਗ੍ਹਾ ਤੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਤੇ ਹੋਰ ਬੇਅੰਤ ਕਾਰਜ। 2 ਚੀਜ਼ਾਂ ਨੂੰ ਵੈਸੇ ਲੈ ਕੇ ਮੁੱਖ ਤੌਰ ਦੇ ਉੱਤੇ ਚੱਲ ਰਹੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ ਪਿਆਰਿਓ, ਆਪ ਜੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਓ। 2500 ਰੁਪਈਆ ਇੱਕ ਗੱਜ ਦੀ ਸੇਵਾ ਰੱਖੀ ਹੋਈ ਨਵੀਂ ਜਗ੍ਹਾ ਦੀ, ਕਿਉਂਕਿ ਦਸੰਬਰ ਦੇ ਮਹੀਨੇ ਉਹਦੀ ਰਜਿਸਟਰੀ ਹੈ। 2500 ਰੁਪਈਆ ਇੱਕ ਗੱਜ ਦੀ ਸੇਵਾ ਰੱਖੀ, 1-1, 2-2, 5-5 ਗੱਜ ਦੀ ਸੇਵਾ ਤੁਸੀਂ ਸਾਰਿਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਜ਼ਰੂਰ ਪ੍ਰੇਰਨਾ ਕਰਿਓ। ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਸਾਰੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਹੇ ਨੇ। ਜਿਹੜੇ ਅਕਾਊਂਟਾਂ ਦੇ ਵਿੱਚ ਤੁਸੀਂ ਸੇਵਾ ਪਾਉਣੀ ਹੈ, ਟਰਸਟ ਦੇ ਅਕਾਊਂਟ ਵੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ। ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਭੇਜਣੀ ਹੀ ਭੇਜਣੀ ਹੈ, ਕਿਉਂਕਿ ਮੇਰੇ ਮਨ ਦੀ ਰੀਝ ਹੈ ਘੱਟ ਤੋਂ ਘੱਟ 113 ਯੂਨਿਟ। ਪਰ ਮੈਨੂੰ ਇੰਨਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਤੌਰ ਤੇ ਮੈਂਬਰ ਬਣ ਜਾਓਗੇ ਨਾ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਇਹ ਡਬਲ ਟ੍ਰਿਪਲ ਯੂਨਿਟ ਹੋ ਜਾਣੇ ਨੇ। ਇਹ ਮੇਰੀ ਬੇਨਤੀ, ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਪੱਕੇ ਮਹੀਨਾਵਾਰੀ ਡੋਨਰ ਵੀ ਬਣਨਾ। ਔਰ ਇਹ ਸੇਵਾ ਤੁਸੀਂ ਸਾਨੂੰ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਕਰ ਸਕਦੇ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਆ ਰਹੇ ਨੇ। ਆਪ ਜੀ ਨੰਬਰ ਨੋਟ ਕਰਕੇ, ਸਾਡਾ ਫੋਨ ਜਾਵੇ ਨਾ ਜਾਵੇ, ਸਾਡਾ ਮੈਸੇਜ ਤੁਹਾਨੂੰ ਜਾਵੇ ਨਾ ਜਾਵੇ, ਇਹ ਪੱਕੇ ਤੁਸੀਂ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ। ਪੱਕੇ ਤੁਸੀਂ ਮੈਂਬਰ ਬਣ ਕੇ ਆਪਣੀ ਸੇਵਾ ਹਰ ਮਹੀਨੇ ਭੇਜੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ। ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ, ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ, 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ।
ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।